ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਅੱਜ ਦਾ ਇੱਕ ਵਿਸ਼ੇਸ਼ ਗੱਲਬਾਤ ਲੈ ਕੇ ਹਾਜ਼ਰ ਹੋਏ ਹਾਂ। ਮੇਰੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਇਸ ਵਿਸ਼ੇਸ਼ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਉਹਨਾਂ ਦੇ ਪ੍ਰੈਜ਼ੀਡੈਂਟ ਅਰਸ਼ਦੀਪ ਸਿੰਘ ਅਤੇ ਐਗਜ਼ੈਕਟਿਵ ਮੈਂਬਰ ਜਸਬੀਰ ਸਿੰਘ ਸਿੱਧੂ ਜੀ। ਇਹਨਾਂ ਨੇ ਇੱਕ ਰੀਸੈਂਟਲੀ ਐਲਮੰਡ ਬੋਰਡ ਨੂੰ ਚਿੱਠੀ ਲਿਖੀ ਸੀ 250 ਤੋਂ ਵੱਧ ਗਰੋਵਰਸ ਦੇ ਨਾਲ ਮਿਲ ਕੇ। ਉਸ ਤੋਂ ਬਾਅਦ ਦੇ ਵਿੱਚ ਕੀ ਅਪਡੇਟ ਹੋਈ ਆ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ। ਅਰਸ਼ਦੀਪ ਸਿੰਘ ਜੀ, ਜਸਬੀਰ ਸਿੰਘ ਸਿੱਧੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜਸਬੀਰ ਸਿੱਧੂ ਜੀ, ਐਲਮੰਡ ਬੋਰਡ ਨੂੰ ਚਿੱਠੀ ਲਿਖੀ ਗਈ। ਐਲਮੰਡ ਦੇ ਭਾਅ ਨੂੰ ਲੈ ਕੇ ਕਿਸਾਨ ਚਿਰ ਤੋਂ ਪਰੇਸ਼ਾਨ ਆ। ਕਿੱਦਾਂ ਮਾਰਕੀਟਿੰਗ ਹੋ ਰਹੀ ਆ, ਕਿੱਦਾਂ ਹੋ ਰਿਹਾ ਆ, ਉਸ ਦੇ ਵਿੱਚ ਏਸਿਮੈਟ੍ਰਿਕ ਇਨਫੋਰਮੇਸ਼ਨ ਨੂੰ ਲੈ ਕੇ ਤੁਹਾਡੇ ਦੁਆਰਾ ਜਿਹੜੀ ਚਿੱਠੀ ਲਿਖੀ ਗਈ ਸੀ ਐਲਮੰਡ ਬੋਰਡ ਨੂੰ, ਉਸ ਦਾ ਰਿਸਪੌਂਸ ਤੁਹਾਨੂੰ ਮਿਲਿਆ ਸੀ। ਫਿਰ ਉਸ ਤੋਂ ਬਾਅਦ 'ਚ ਇੱਕ ਹੋਰ ਚਿੱਠੀ ਹੋਈ। ਜੇ ਥੋੜ੍ਹਾ ਜਿਹਾ ਤੁਸੀਂ ਇਸ ਨੂੰ ਸਮਰਾਈਜ਼ ਕਰ ਦਿਓ, ਇਹ ਪੂਰਾ ਮੁੱਦਾ ਕੀ ਸੀਗਾ? ਸੋ ਰਾਜਕਰਨ ਵੀਰ ਜੀ, ਆਪਾਂ ਚਿਰ ਤੋਂ ਹੀ ਦੇਖ ਰਹੇ ਹਾਂ ਕਿ ਜਿੰਨੇ ਸਾਡੇ ਆਲਮੰਡ ਫਾਰਮਰ ਆ ਉਹ ਬਹੁਤ ਹੀ ਸਫਰਿੰਗ ਹੋ ਰਹੀ ਆ ਜੀ। ਉਹਨਾਂ ਦੇ ਇਸ ਵਕਤ ਜਿਹਦੇ ਡਾਇਰੈਕਸ਼ਨ ਨੂੰ ਇੰਡਸਟਰੀ ਜਾ ਰਹੀ ਆ ਉਹ ਡਾਇਰੈਕਸ਼ਨ ਕੋਈ ਠੀਕ ਨਹੀਂ ਗੀ, ਜਿਹਦੇ ਵਿੱਚ ਜਾਣ ਦੀ ਫਾਰਮਰ ਦਾ ਪ੍ਰੋਜੈਕਟ ਕੀਤਾ ਜਾਂਦਾ ਗਾ ਕਿ ਘੱਟੋ ਘੱਟ 20 ਤੋਂ 50% ਫਾਰਮਰ ਬੈਂਕਰਪਟ ਹੋਣਗੇ ਅਗਲੇ 3 ਤੋਂ 5 ਸਾਲ। ਸੋ ਜਿਹੜੇ ਸਾਡੇ ਸਾਰੇ ਪੱਗ ਦੇ ਮੈਂਬਰਾਂ ਦੇ ਪੱਗ ਦੀ ਆਰਗੇਨਾਈਜੇਸ਼ਨ ਹੀ ਇਸੇ ਲਈ ਬਣਾਈ ਸੀ ਕਿ ਕੋਈ ਪਲੇਟਫਾਰਮ ਹੋਵੇ ਜਿੱਥੇ ਅਸੀਂ ਵੌਇਸ ਚੱਕ ਸਕੀਏ, ਕੋਈ ਗੱਲ ਕਹਿ ਸਕੀਏ ਜੀ। ਸਿੰਗਲ ਵੌਇਸ ਨੂੰ ਭਾਵੇਂ ਕੋਈ ਕਿੱਡਾ ਵੀ ਫਾਰਮਰ ਆ ਉਹਦਾ ਵੌਇਸ ਕਿਤੇ ਵੀ ਨਹੀਂ ਜਾਂਦਾ ਗਾ, ਨਹੀਂ ਜਾਂਦਾ, ਹੈ ਨਾ। ਸੋ ਜੋ ਪੱਗ ਦੇ ਮੈਂਬਰਾਂ ਨੇ ਡਿਸਕਸ਼ਨਸ ਹੋ ਰਹੀਆਂ ਸੀਗੀਆਂ, ਇਨਪੁਟਸ ਆਈ ਸੀ, ਅਸੀਂ ਉਹਦੇ 'ਤੇ ਲੈ ਕੇ ਫਿਰ ਪਹਿਲੀ ਚਿੱਠੀ ਲਿਖੀ ਸੀ ਕਿ ਜਿਹੜਾ ਆਲਮੰਡ ਬੋਰਡ ਆ ਬਈ ਉਹਦੀ ਜਾਣਦੀ ਦੇਖੋ 7.5 ਬਿਲੀਅਨ ਰੈਵਨਿਊ ਸੀਗਾ 2014 ਦੇ ਵਿੱਚ, ਜਿਹੜਾ ਕਿ 3.5 ਬਿਲੀਅਨ ਰਹਿ ਗਿਆ ਇਸ ਵਕਤ, ਅੱਧੇ ਤੋਂ ਘੱਟ ਗਿਆ। ਵੀ ਇਸ ਘਟਣ ਦੇ ਕਾਰਨ ਕੀ ਆ? ਜਿਹੜਾ ਤੁਸੀਂ ਜਾਣੀ ਦੀ ਪ੍ਰੋਗਰਾਮਸ ਸ਼ੁਰੂ ਕੀਤੇ ਸੀਗੇ, ਮਾਰਕੀਟਿੰਗ ਜਦੋਂ ਵੱਧਦੀ ਸੀਗੀ ਇਹ ਮਾਰਕੀਟ ਨੂੰ ਵਧਾਉਣ ਦੇ ਲਈ, ਉਹ ਹੇਠਾਂ ਕਿਉਂ ਆਏ, ਫੇਲ ਕਿਉਂ ਹੋਏ? ਦੂਸਰਾ ਇਹ ਵੀ ਸਾਡਾ ਬਹੁਤ ਵੱਡੇ ਕੁਐਸਚਨ ਸੀਗੇ ਵੀ ਜਿਹੜਾ ਆਲਮੰਡ ਬੋਰਡ ਆ ਤੇ ਸਟਰਕਚਰ ਇਹ ਚੱਲਦਾ ਕਿੱਦਾਂ ਗਾ, ਆਰਗੇਨਾਈਜ਼ ਕਿੱਦਾਂ ਹੁੰਦਾ। ਚਿੱਠੀ ਲਿਖੀ ਸੀ ਇਸ ਹਿਸਾਬ ਦੇ ਨਾਲ, ਉਹ ਚਿੱਠੀ ਜਾਣੀ ਦੀ ਬੇਸਿਕਲੀ ਆਲਮੰਡ ਬੋਰਡ ਨੂੰ ਲਿਖੀ। ਉਹ ਚਿੱਠੀ ਦੀ ਗੂੰਜ ਵਾਸ਼ਿੰਗਟਨ DC ਤੱਕ ਚਲੀ ਗਈ। ਓਕੇ, ਹੈ ਨਾ, ਕਿ ਜਿਹੜੇ ਕਿ ਜਾਣਦੀ USDA ਦੇ ਅੰਡਰ ਇਹ ਸਾਰੇ ਮਾਰਕੀਟਿੰਗ ਆਰਡਰ ਆਉਂਦੇ ਆ। ਠੀਕ ਹੈ। ਉਸ ਮਾਰਕੀਟਿੰਗ ਆਰਡਰ ਦੇ ਹਿਸਾਬ ਦੇ ਨਾਲ ਵੀ ਜਾਣੀ ਦੀ ਅਸੀਂ ਜਿਹੜੇ ਸਾਡੇ ਕੰਸਰਨ ਅਸੀਂ ਰੇਜ਼ ਕੀਤੇ ਸੀਗੇ ਉਹਨਾਂ ਨੇ ਰਿਸਪਾਂਸ ਦਿੱਤਾ। ਉਹਦੇ ਰਿਸਪਾਂਸ 'ਤੇ ਅਸੀਂ ਫਿਰ ਜਾਣੀ ਦੀ ਇੱਕ ਵਾਰੀ ਹੋਰ ਉੱਥਾਂ ਉਹਨਾਂ ਨੂੰ ਦੁਬਾਰਾ ਜਾਣੀ ਦੀ ਚਿੱਠੀ ਲਿਖੀ ਗਈ ਵੀ ਰਿਪਲਾਈ ਕੀਤਾ ਤੇ ਉਸ ਰਿਪਲਾਈ ਦੇ ਬੇਸ ਤੇ ਉਹ ਕਾਫੀ ਜਾਣੀ ਦੀ ਡੀਪ ਕੁਐਸਚਨ ਪੁੱਛੇ ਜਾਂਦੇ ਸੀਗੇ ਵੀ ਜਿਹੜੇ ਫਾਰਮਰਾਂ ਨੂੰ ਸਾਡੇ ਮੈਂਬਰਾਂ ਨੂੰ ਫਾਰਮਰਾਂ ਨੂੰ ਇੰਪੈਕਟ ਕਰਦੇ ਆ ਕਿ ਅਸੀਂ 25 ਤੋਂ 30% ਪੰਜਾਬੀ ਬਦਾਮਾਂ ਦੀ ਖੇਤੀ ਕਰਦੇ ਆ, ਵੀ ਸਾਡਾ ਤਾਂ ਕੋਈ ਆਵਾਜ਼ ਹੀ ਹੈ ਨਹੀਂ, ਸੁਣਦਾ ਕੋਈ ਨਹੀਂ ਗਾ, ਤੁਸੀਂ ਕੀ ਕਰਦੇ ਆ? ਉਹਦੇ ਮੁਤਾਲਕ ਜਾਣਦੀ ਕਾਫੀ ਡੀਪ 2 ਤੋਂ 3 ਘੰਟੇ ਮੀਟਿੰਗ ਚੱਲੀ ਸੀਗੀ ਤੇ ਉਹ ਮੀਟਿੰਗ ਦੇ ਵਿੱਚ ਜਾਣਦੀ ਕਾਫੀ ਸੋ ਇਵੈਂਚੁਅਲੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਪਹਿਲੀ ਰਿਪਲਾਈ ਦੇ ਵਿੱਚ ਉਹਨਾਂ ਨੇ ਮਿਲਣ ਤੋਂ ਨਾ ਕੀਤਾ ਸੀਗਾ ਤੇ ਫਿਰ ਦੂਜੀ ਵਾਰੀ ਤੁਹਾਨੂੰ ਉਹਨਾਂ ਨੇ ਫਿਰ ਇਵੈਂਚੁਅਲੀ ਜਿਹੜਾ ਉਹ ਸੱਦਿਆ। ਇਹ ਕਿੱਦਣ ਮੀਟਿੰਗ ਹੋਈ ਅਰਸ਼ਦੀਪ ਸਿੰਘ? ਦੇਖੋ ਜੀ, ਜੇ ਨਾ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਉਹਨਾਂ ਨੇ ਨਾ ਕੀਤੀ, ਪਰ ਉਹਨਾਂ ਨੇ ਹਾਂ ਵੀ ਨਹੀਂ ਕੀਤੀ ਸੀ। ਵਿੱਚ ਵਿਚਾਲੇ ਗ੍ਰੇ ਏਰੀਆ ਸੀਗਾ। ਉਹਨਾਂ ਨੇ ਜਿਹੜਾ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਪਹਿਲੀ ਜਦੋਂ ਆਪਾਂ ਚਿੱਠੀ ਲਿਖੀ ਸੀਗੀ ਆਪਾਂ ਬੈਠ ਕੇ ਗੱਲ ਕਰੋ ਇਹਦੇ ਬਾਰੇ, ਤਾਂ ਉਹਨਾਂ ਨੇ ਬੜੇ ਜਨਰਲ ਜਿਹੇ ਜਿੰਨੇ ਵੀ ਅਸੀਂ ਕੁਐਸਚਨ ਪੁੱਛੇ ਸੀ ਉਹਨਾਂ ਨੇ ਜਨਰਲ ਜਿਹੇ ਆਨਸਰ ਦੇਤੇ ਤੇ ਇਹ ਗੱਲ ਤੇ ਕੋਈ ਕੁਐਸਚਨ ਨਹੀਂ ਕੀਤਾ, ਨਾ ਕੋਈ ਜਵਾਬ ਦਿੱਤਾ ਵੀ ਅਸੀਂ ਮਿਲਾਂਗੇ ਜਾਂ ਨਹੀਂ ਮਿਲਾਂਗੇ। ਓਕੇ, ਠੀਕ ਹੈ। ਜੋ ਦੂਜੀ ਲੈਟਰ ਲਿਖੀ ਸੀਗੀ ਉਹਦੇ 'ਚ ਫਿਰ ਅਸੀਂ ਦੁਬਾਰਾ ਫਿਰ ਉਹੀ ਕੁਐਸਚਨ ਦੁਬਾਰਾ ਪੁੱਛੇ ਵੀ ਇਹ ਚੀਜ਼ਾਂ ਅਸੀਂ ਪੁੱਛੀਆਂ ਸੀ, ਇਹਨਾਂ ਦਾ ਤੁਸੀਂ ਜਵਾਬ ਨਹੀਂ ਦਿੱਤਾ, ਤੁਸੀਂ ਫੈਡਰਲ ਮਾਰਕੀਟਿੰਗ ਆਰਡਰ ਅੰਦਰ ਕੰਮ ਕਰਦੇ ਹੋ ਕਿ ਆਹ ਚੀਜ਼ਾਂ ਸਾਡਾ ਰਾਈਟ ਆ ਇਹਨਾਂ ਚੀਜ਼ਾਂ ਨੂੰ ਪੁੱਛਣ ਦਾ, ਠੀਕ ਹੈ ਜੀ। ਤੇ ਉਹਦੇ ਲਈ ਫਿਰ ਉਹਨਾਂ ਨੇ ਰਿਪਲਾਈ ਨਹੀਂ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਮਿਲਾਂਗੇ ਤੁਹਾਨੂੰ ਤੇ ਤੁਸੀਂ ਇੱਥੇ ਆ ਜਾਓ ਮੋਡੈਸਟੋ, ਠੀਕ ਹੈ ਨਾ। ਤੇ ਉਹਨਾਂ ਦੇ ਆਫਿਸ ਦੇ ਬਾਹਰ ਹੀ ਸਾਹਮਣੇ ਤੇ ਉੱਥੇ ਸਾਡੀ ਕੱਲ
11 ਵਜੇ ਤੋਂ ਲੈ ਕੇ 2 ਵਜੇ ਦੁਪਹਿਰ ਤੱਕ ਮੀਟਿੰਗ ਚੱਲੀ। ਸੋ 17 ਤਰੀਕ ਨੂੰ ਇਹ ਜਿਹੜੀ ਮੀਟਿੰਗ ਹੋਈ ਆ, 3 ਘੰਟੇ ਸਾਡੀ ਮੀਟਿੰਗ ਚੱਲੀ ਹੈ। ਹੂੰ ਉੱਥੇ 3 ਬੋਰਡ ਮੈਂਬਰ ਪ੍ਰੈਜ਼ੈਂਟ ਸੀ। ਬੋਰਡ ਦੀ ਚੇਅਰ ਸੀ ਅਲੈਕਸੀ ਰੋਡਰੀਗਸ, ਉਹਨੇ ਲੀਡ ਕੀਤੀ ਮੀਟਿੰਗ। ਹੂੰ ਠੀਕ ਹੈ ਜੀ। ਤੇ ਉਹਨਾਂ ਦਾ ਕਹਿਣ ਦਾ ਮੀਟਿੰਗ ਦਾ ਇਹ ਸੀਗਾ, ਕਾਈਂਡ ਆਫ ਅਨਅਫੀਸ਼ੀਅਲ ਜਾਂ ਕਹਿ ਸਕਦੇ ਹਾਂ ਆਪਾਂ, ਉਹਨਾਂ ਦਾ ਸੀਗਾ ਵੀ ਸਾਨੂੰ ਪਤਾ ਲੱਗਣਾ ਚਾਹੀਦਾ ਤੁਹਾਡੀਆਂ ਪ੍ਰੋਬਲਮਸ ਕੀ ਹੈ, ਜਿਵੇਂ ਉਹਨਾਂ ਨੇ ਕਹਿਣਾ ਹੁੰਦਾ ਹੈ ਨਾ, ਵੀ ਸਾਨੂੰ ਤੁਸੀਂ ਦੱਸੋ ਪਹਿਲਾਂ, ਫਿਰ ਅਸੀਂ ਕੋਈ ਗੱਲ ਕਰੀਏ ਅੱਗੇ ਤੁਹਾਨੂੰ ਵੀ ਕਿਵੇਂ ਗਾਹਾਂ ਵਾਲੇ ਸਟੈਪ ਕੀ ਹੋਣਗੇ। ਸੋ ਕੱਲ ਮੀਟਿੰਗ ਹੋਈ ਜੀ 3 ਘੰਟੇ। ਸੋ ਕੀ ਇਸ ਨੂੰ ਆਪਾਂ ਇੱਕ ਸਟੈਪ ਇਨ ਰਾਈਟ ਡਾਇਰੈਕਸ਼ਨ ਦੇਖਦੇ ਹਾਂ ਜਸਵੀਰ ਭਾਜੀ? ਹਾਂਜੀ, ਦੇਖੋ ਜਦੋਂ ਆਪਾਂ ਦੇਖਦੇ ਆ ਨਾ ਵੀ ਇਹ ਬਹੁਤ ਵਧੀਆ ਡਾਇਰੈਕਸ਼ਨ ਆ। ਦੇਖੋ ਸਾਡੀ ਰੇਜ਼ਨ ਇੰਡਸਟਰੀ ਫੇਲ ਹੋ ਗਈ ਸੀ, ਬਹੁਤ ਪੈਸੇ ਲੋਕਾਂ ਨੇ ਮਿਹਨਤ ਲਾ ਕੇ ਬਦਾਮ ਲਾਏ ਆ। ਵਾਲਨਟ ਇੰਡਸਟਰੀ ਉਹ ਵੀ ਜਾਣੀ ਦੀ ਉਸੇ ਪਾਸੇ ਜਾ ਰਹੀ ਹੈ। ਸਾਰੇ ਜਿੰਨੇ ਮਾਰਕੀਟਿੰਗ ਆਰਡਰ ਆ ਉਹਦੀ ਡਾਇਰੈਕਸ਼ਨ ਸੇਮ ਤਰੀਕੇ ਨਾਲ ਜਾ ਰਹੀ ਹੈ ਨਾ। ਜਿਹੜੀ ਪੱਗ ਦੇ ਵੱਲੋਂ ਅਸੀਂ ਬੜੇ ਜਾਣੇ ਦੀ ਸਾਨੂੰ ਕੌਨਫੀਡੈਂਟ ਵੀ ਆਪਦਾ, ਜਿਹੜੇ ਉੱਥੇ ਟੀਮ ਵੀ ਗਈ ਸੀਗੀ, ਜਿੱਦਾਂ ਅਮੀਤ ਸੀਗਾ ਸ਼ਰਮਾ ਮੁੰਡਾ ਲੀਗਲ ਦੇ ਵਿੱਚ ਬਹੁਤ ਹੀ ਜਾਣੀ ਦੀ ਉਹ ਆਪਣੇ ਨਾਲ 2-3 ਵਾਰੀ ਸ਼ੋਅ ਤੇ ਵੀ ਆ ਚੁੱਕਿਆ। ਉਹਨੇ ਲੀਗਲ ਇਸ਼ੂਜ਼ ਉਠਾਏ, ਜਿਹੜੇ ਲੀਗੈਲਿਟੀ ਜਾਣਦੀ ਉਹਨਾਂ ਦੇ ਰਾਈਟਸ ਕੀ ਆ, ਕਿੱਥੇ ਆ। ਮੁੜ ਕੇ ਫਿਰ ਮਨੀ ਕੋਰਪੰਦੇਰ ਉਹਨਾਂ ਨੇ ਜੋ 15 ਸਾਲ ਦਾ ਐਕਸਪੀਰੀਅੰਸ ਆ ਵੀ ਸਟਾਰਬਕ ਨੂੰ ਲੀਡ ਕਰਦੀ, ਹੋਰ ਮਾਰਕੀਟਿੰਗ ਆਰਡਰ ਦੇ ਲਾਏ ਹੈ ਨਾ। ਅਰਸ਼ਦੀਪ ਸੀਗਾ ਇਹ। ਹੁਣ ਦੇਖੋ ਜਿਹੜੇ ਪ੍ਰਾਈਵੇਟ ਇੰਡਸਟਰੀ 'ਚ ਕੰਮ ਕਰਦੇ ਆ ਉਹਦੇ ਚੱਲਣ ਦੇ ਤਰੀਕੇ ਹੋਰ ਆ ਹੈ ਨਾ। ਮੁੜ ਕੇ ਜਸਵੀਰ ਐਫੀਸ਼ੀਐਂਟ ਤੇ ਕਿਹਦੇ ਵਿੱਚ ਬੈਨੀਫਿਟ ਹੋਵੇ ਉਸ ਤਰੀਕੇ ਦੇ ਨਾਲ ਸੋਚਦੇ। ਹਾਂਜੀ, ਜਸਵੀਰ ਸਿੰਘ ਨਿੱਜਰ ਸੀਗੇ, ਉਹ ਸਿਸਕੋ 'ਚ ਹੋਰ ਕੰਪਨੀਆਂ 'ਚ ਐਗਜ਼ੈਕਟਿਵ ਰਹਿ ਚੁੱਕੇ ਆ ਹੈ ਨਾ। ਮੇਰਾ ਆਪਦਾ 25-30 ਸਾਲ ਦਾ ਇਹੀ ਐਕਸਪੀਰੀਅੰਸ ਰਿਹਾਗਾ ਵੀ ਇਹ ਜਾਣਦੀ ਕੋਰਪੋਰੇਟ ਸਟਰਕਚਰ ਕਿੱਦਾਂ ਚੱਲਦੇ ਆ, ਕੀ ਹੋਇਆ। ਉਹਦੇ ਹਿਸਾਬ ਦੇ ਨਾਲ ਮੀਟਿੰਗ ਬਹੁਤ ਪੋਜ਼ਿਟਿਵ ਹੋਈ। ਕਿਉਂ ਉਹਦੇ ਵਿੱਚ ਇਉਂ ਨਹੀਂ ਸੀਗਾ ਵੀ ਜਾ ਕੇ ਉੱਥੇ ਰੌਲਾ ਹੀ ਪਾਉਣਾ, ਉੱਥੇ ਜਿਹੜੇ ਤੱਤਾਂ ਤੇ ਗੱਲ ਕਰਨੀ ਆ ਵੀ ਜਾਣਦੀ ਤੁਹਾਡਾ ਸਕਸੈਸ ਤੇ ਫੇਲੀਅਰ ਕਿੱਥੇ ਹੋਇਆ, ਕੀ ਅਸੀਂ ਕਰ ਸਕਦੇ ਆ, ਉਹਨਾਂ ਤੇ ਡਿਸਕਸ਼ਨ ਹੋਈ। ਡਿਸਕਸ਼ਨ ਵੀ ਬਹੁਤ ਜਾਣੀ ਦੀ ਵਧੀਆ ਹੋਈ। ਇਉਂ ਨਹੀਂ ਵੀ ਜਾਣੀ ਦੀ ਤੁਸੀਂ ਚੁੱਪ ਕਰਕੇ ਸਕਰੀਮਿੰਗ ਮੈਚ ਨਹੀਂ ਸੀਗਾ ਉਹ ਵੀ ਜਿੰਨੇ ਅਸੀਂ ਇਸ਼ੂ ਉਠਾਏ ਸੀਗੇ ਉਹਨਾਂ ਨੇ ਸਾਰੇ ਹੀ ਇਸ਼ੂ ਐਕਨੋਲਜ ਕੀਤੇ ਵੀ ਇਹ ਸਹੀ ਆ। ਤੇ ਆਪਦੇ ਵੱਲੋਂ ਉਹਨਾਂ ਨੇ ਇਉਂ ਵੀ ਦੱਸਿਆ ਵੀ ਅਸੀਂ ਪਿਛਲੇ 2 ਸਾਲਾਂ ਤੋਂ ਅਸੀਂ ਐਕਨੋਲਜ ਕਰਦੇ ਆ, USDA ਵੀ ਐਕਨੋਲਜ ਹੋ ਰਹੀ ਆ ਉਸ ਲੈਵਲ ਤੇ ਬਈ ਚੇਂਜਸ ਚਾਹੀਦੀਆਂ ਵੀ ਜਿਹੜੀ ਆਲਮੰਡ ਇੰਡਸਟਰੀ ਆ ਉਹਦੀ ਗਰੋਥ ਬਹੁਤ ਛੇਤੀ ਹੋ ਗਈ। ਉਹ ਆਰਗੇਨਾਈਜੇਸ਼ਨ ਸਟਰਕਚਰ ਉਸ ਹਿਸਾਬ ਨਾਲ ਗਰੋ ਨਹੀਂ ਹੋਇਆ। ਉਹ ਹੁਣ ਉਹਨਾਂ ਨੇ ਜਾਣਦੀ ਪਿਛਲੇ 2 ਸਾਲਾਂ ਤੋਂ ਕਹਿੰਦੇ ਸਟਰਕਚਰ ਵੀ ਚੇਂਜ ਕਰ ਰਹੇ ਆ। ਇਹਦਾ ਕਰਕੇ ਹੁਣ ਜਿਹੜੀ ਨਵੀਂ CEO ਲੈ ਕੇ ਆਂਦੀ ਆ, ਪ੍ਰਾਈਵੇਟ ਇੰਡਸਟਰੀ ਚੋਂ ਲੈ ਕੇ ਆਂਦੀ ਆ, ਕੋਰਪੋਰੇਟ ਵਰਲਡ ਦੇ ਵਿੱਚੋਂ, ਇਹ ਸਟਰਕਚਰ ਉੱਦਾਂ ਰਨ ਕਰੇ ਵੀ ਅਸੀਂ ਚੇਂਜਸ ਇੰਪਲੀਮੈਂਟ ਕਰ ਰਹੇ ਆ। ਉਹਨਾਂ ਚੇਂਜਸ ਦੇ ਹਿਸਾਬ ਦੇ ਨਾਲ ਬਈ ਕੋਈ ਕੁਇਕ ਫਿਕਸ ਹੈ ਨਹੀਂ ਗੀ। ਉਹ ਨਹੀਂ ਕਹੋ ਵੀ ਜੇ ਜਾਣਦੀ ਹੁਣ ਦਸੰਬਰ ਨੂੰ ਸਾਰਾ ਕੁਝ ਸਹੀ ਹੋ ਜਾਊਗਾ। ਪਰ ਉਹਨਾਂ ਦੀ ਰਿਕੁਐਸਟ ਇੱਕ ਇਹ ਆ ਬਈ ਜਿਹੜਾ ਪੱਗ ਦਾ ਟੈਲੈਂਟ ਉੱਥੇ ਪ੍ਰੈਜ਼ੈਂਟ ਕੀਤਾ ਗਿਆ, ਪੱਗ ਦੀ ਜਿਹੜੀ ਇਮੇਜ ਪੇ ਕੀਤੀ ਗਈ ਵੀ ਜਿਹੜਾ ਸਾਡਾ ਡੈਪਥ ਆਫ ਨੌਲੇਜ ਆ, ਜਿਹੜੇ ਜਾਣਦੀ ਆ ਉਹ ਨਹੀਂ ਇੱਕ ਏਰੀਆ, ਸਾਰੇ ਏਰੀਆਜ਼ ਦੇ ਵਿੱਚ ਉਹ ਕਹਿੰਦੇ ਵੀ ਸਾਡੇ ਨਾਲ ਤੁਸੀਂ ਐਕਟਿਵਲੀ ਇਨਵੋਲਵ ਹੋਵੋ, ਪਾਰਟਿਸਿਪੇਟ ਕਰੋ ਵੀ ਇਸ ਕਰਕੇ ਹੀ ਅਸੀਂ ਇਹ ਚੀਜ਼ਾਂ ਨੂੰ ਫਿਕਸ ਕਰ ਸਕਦੇ ਹਾਂ। ਸੋ ਜਦ ਉਹਨਾਂ ਨੇ ਕਿਹਾ ਵੀ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਚੱਲੋ, ਤਾਂ ਉਹਨਾਂ ਨੇ ਕੀ ਕੋਈ ਕਮੇਟੀ ਦੇ ਵਿੱਚ ਪਾਇਆ ਜਾਂ ਕਿੱਦਾਂ ਉਹਨਾਂ ਨੇ ਨਾਲ ਮਿਲ ਕੇ ਕੰਮ ਕਰਨ ਨੂੰ ਜਿਹੜਾ ਉਹ ਕਿਹਾ ਹੈ? ਦੇਖੋ ਜੀ, ਅਸੀਂ ਉਹਨਾਂ ਨੇ ਓਪਨਲੀ ਇਨਵੀਟੇਸ਼ਨ ਦਿੱਤੀਆਂ ਵੀ ਸਾਡੀਆਂ ਆਹ ਕਮੇਟੀਜ਼ ਆ, ਠੀਕ ਹੈ, ਇਹ USDA ਦੇ ਕੰਟਰੋਲ 'ਚ ਆ। ਓਕੇ, ਚੱਲਦੀ ਉੱਥੇ ਚੱਲਦੀ ਫੈਡਰਲ ਲੈਵਲ ਤੋਂ ਆ। ਹਰ ਇੱਕ ਕਮੇਟੀ ਦੇ ਵਿੱਚ ਜਿੱਦਾਂ ਹੁਣ ਅਸੀਂ ਉਹ ਕਹਿੰਦੇ ਵੀ ਤੁਸੀਂ ਦੱਸੋ ਕਿਹੜੀ ਕਮੇਟੀ ਦੇ ਵਿੱਚ ਪਾਰਟਿਸਿਪੇਟ ਕਰਨਾ ਮੰਗਦੇ ਆ। ਅਸੀਂ ਉਹਨਾਂ ਦੇ ਵਿੱਚੋਂ 2 ਚੁਣੀਆਂ ਸੀ। ਕਿਹੜੀਆਂ ਕਮੇਟੀਆਂ ਨੇ ਉਹ? ਇੱਕ ਤਾਂ ਸੀਗੀ ਮਾਰਕੀਟਿੰਗ, ਕਿਉਂ 80% ਬਜਟ ਸਾਰਾ ਮਾਰਕੀਟ ਤੇ ਜਾਂਦਾ ਆਲਮੰਡ ਬੋਰਡ ਦਾ ਵੀ ਕਿੱਥੇ ਪੈਸੇ ਲਾਉਣੇ, ਕਿਹੜੇ ਪ੍ਰੋਗਰਾਮ ਕਰਨੇ। ਉਹਦੇ ਵਿੱਚ ਸਾਡਾ ਸਭ ਤੋਂ ਬੈਸਟ ਕੈਂਡੀਡੇਟ ਉਹੀ ਮਨੀ ਸੀਗੀ, ਮਨੀ ਕੋਰਪੰਦੇਰ, ਜਿਹਨੂੰ ਮਾਰਕੀਟਿੰਗ ਦਾ ਆਉਂਦਾ ਹੈ ਨਾ। ਬਾਕੀ ਦੂਸਰੀ ਜਿਹੜੀ ਕਮੇਟੀ ਆ, ਜਿਹੜੇ ਸਾਰੇ ਚੀਜ਼ ਦੀ ਆਊਟਪੁੱਟਸ ਜਿਹੜੀ ਲੋਕਾਂ ਨੂੰ ਦੱਸੀ ਜਾਂਦੀ, ਉਹ ਹੈਗੀ ਕਮਿਊਨੀਕੇਸ਼ਨ। ਉੱਥੇ ਅਸੀਂ ਆਪਣੇ ਛੋਟੇ ਵੀਰ ਅਰਸ਼ਦੀਪ ਨੂੰ ਕਿਹਾ ਵੀ ਜਾਂਦੀ ਇਹ ਸੇਵਾ ਤੂੰ ਲੈ ਹੈ ਨਾ, ਵੀ ਇਹ 2 ਕਮੇਟੀਆਂ ਬਹੁਤ ਇੰਪੋਰਟੈਂਟ ਆ। ਬਾਕੀ ਦੀਆਂ ਦੇ ਵਿੱਚ ਵੀ ਦੇਖ ਰਹੇ ਹਾਂ ਜਿਉਂ-ਜਿਉਂ ਸਾਡੇ ਮੈਂਬਰ ਸਟੈਪ ਅਪ ਕਰਨਗੇ, ਜਿਉਂ-ਜਿਉਂ ਕੋਈ ਜਾਣੀ ਦੀ ਕੈਂਡੀਡੇਟਸ ਹੋਰ ਆਉਣਗੇ, ਅਸੀਂ ਮੰਗਦੇ ਹਾਂ ਇਵੈਂਚੁਅਲੀ ਕਿ ਸਾਡੀ
ਸਿਰਫ ਇੱਥੇ ਨਹੀਂ, ਫੈਡਰਲ ਲੈਵਲ ਤੇ ਵੀ ਸਾਡੀ ਵੌਇਸ ਹੋਵੇ ਹੈ ਨਾ, ਉਹ ਵੌਇਸ ਨੂੰ ਚੱਕਣ ਦੇ ਲਈ ਸਾਡੇ ਪੰਜਾਬੀ ਭਰਾਵਾਂ ਦੀ ਬਹੁਤ ਬਹੁਤ ਜ਼ਿਆਦਾ ਲੋੜ ਆ ਹੈ ਨਾ। ਸੋ ਓਵਰਆਲ ਜਿੱਦਾਂ ਦੇਖਿਆ ਜਾਵੇ, ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਵੀ ਜਿਹੜੀ ਪੱਗ ਸੰਸਥਾ ਨੂੰ ਹੋਂਦ 'ਚ ਲਿਆਉਣ ਦਾ ਜਿਹੜਾ ਕਾਰਨ ਇਹੀ ਸੀਗਾ ਵੀ ਜਿਹੜਾ ਪੰਜਾਬੀ ਗਰੋਵਰ ਆ, ਫਾਰਮਰ ਆ, ਉਸ ਦੀ ਆਵਾਜ਼ ਜਿਹੜੀ ਉਹ ਅੱਗੇ ਤੱਕ ਜਿਹੜੀ ਉਹ ਪਹੁੰਚੇ। ਜਿੱਦਾਂ ਤੁਸੀਂ ਕਹਿ ਰਹੇ ਵੀ ਹੁਣ ਐਲਮੰਡ ਬੋਰਡ ਦੀ ਜਿਹੜੀਆਂ ਕਮੇਟੀਜ਼ ਆ ਉਸ ਦੇ ਵਿੱਚ ਪੇਸ਼ਕਸ਼ ਆਈ ਆ। ਸੌਰੀ ਮੈਂ ਇਸ ਤੋਂ ਪਿੱਛੋਂ ਇੱਕ ਹੋਰ ਮੈਂ ਚੀਜ਼ ਪੁੱਛਾਂ, ਮਾਰਕੀਟਿੰਗ ਬੋਰਡ ਦੇ ਵਿੱਚ ਜਿੱਦਾਂ ਮੇ ਵੀ ਤੁਹਾਡੇ ਇੰਟਰਨਲ ਜਾਂ ਤੁਹਾਨੂੰ ਇਹ ਸਵਾਲ ਪੁੱਛੇ ਜਾਣ ਵੀ ਉਹ ਜਿਹੜੀ ਕੁੜੀ ਨੂੰ ਤੁਸੀਂ ਕਿਹਾ ਵੀ ਕਮੇਟੀ ਦੇ ਵਿੱਚ ਜਾਣਾ ਆ, ਉਹ ਤਾਂ ਸਟਾਰਬਕਸ ਦੇ ਨਾਲ ਆ, ਕੀ ਉਹਦਾ ਖੇਤੀਬਾੜੀ ਦਾ ਵੀ ਐਕਸਪੀਰੀਅੰਸ ਹੈਗਾ? ਦੇਖੋ ਜੀ, ਫੰਡਾਮੈਂਟਲੀ ਜਿਹਨੇ MBA ਕੀਤੀ ਹੋਵੇ, ਜਿਹਨੇ ਕਾਰਪੋਰੇਟਸ ਦੇ ਵਿੱਚ ਗਰੋਥ ਦਿਖਾਈ ਹੋਵੇ ਹੈ ਨਾ, ਜੋ ਇਹ ਵੀ ਆਰਗੇਨਾਈਜੇਸ਼ਨ ਸਟਰਕਚਰ ਆ, ਕਿਉਂ ਆਪ ਫਾਰਮਰ ਆ। ਠੀਕ ਹੈ, ਸਾਡੇ ਜਿੰਨੇ ਵੀ ਮੈਂਬਰ ਆ ਉਹ ਸਾਰੇ ਖੁਦ ਫਾਰਮਿੰਗ ਕਰਦੇ ਆ। ਤੁਸੀਂ ਪੰਜੇ ਦੇ ਪੰਜੇ ਜਿਹੜੇ ਗਏ ਸੀ ਸਾਰੇ ਫਾਰਮਿੰਗ ਦੇ ਨਾਲ ਡਾਇਰੈਕਟਲੀ ਲਿੰਕ, ਸਾਰੇ ਡਾਇਰੈਕਟਲੀ ਲਿੰਕ ਆ। ਔਨ ਟਾਪ ਆਫ ਦੈਟ ਵੀ ਜਿਹੜੇ ਤੁਸੀਂ ਕਾਰਪੋਰੇਟ ਵਰਲਡ ਦੇ ਵਿੱਚ ਜਿੱਥੇ ਬਿਲੀਅਨ ਡਾਲਰਸ ਦੇ ਉੱਥੇ ਬਜਟ ਚੱਲਦੇ ਆ, ਟ੍ਰੇਡਸ ਹੁੰਦੀਆਂ, ਉਹ ਆਮ ਐਕਸਪੀਰੀਅੰਸ ਬੰਦੇ ਨੂੰ ਇੱਥੇ ਨਹੀਂ ਮਿਲਦਾ। ਜਿਹੜੀ ਕੁੜੀ ਨੇ ਜਾਣਦੀ ਹੁਣ ਮਨੀ ਨੇ, ਆਮ ਪ੍ਰੀਟੀ ਸ਼ੋਰ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਬਜਟ ਲੈ ਕੇ ਜਾਣੀ ਦੀ ਉਹਦੀ ਗਰੋਥ ਵਧਾਈ ਆ ਸਟਾਰਬਕਸ ਦੀ ਹੈ ਨਾ। ਚਾਹੇ ਕੋਈ ਵੀ ਏਰੀਆ ਦੇਖੋ, ਜਦੋਂ ਤੁਸੀਂ ਸੋ ਐਕਸਪਰਟੀਜ਼ ਤੁਸੀਂ ਆਪਣੀ ਇੱਧਰ ਆਪਣੀ ਇੰਡਸਟਰੀ ਦੇ ਵਿੱਚ, ਐਲਮੰਡ ਵਾਲੀ ਇੰਡਸਟਰੀ ਦੇ ਵਿੱਚ ਉਹ ਯੂਜ਼ ਕਰਨਾ ਚਾਹੁੰਦੇ, ਡਾਇਰੈਕਟ ਐਪਲੀਕੇਬਲ ਆ ਵੀ ਜਿਹੜੇ ਜਾਣਦੀ ਆ ਆਉਂਦੇ ਆ। ਹੁਣ ਲੀਗਲ ਆ, ਲੀਗਲ ਦੇ ਵਿੱਚ ਲਾਸ ਤਾਂ ਇੰਟਰਪ੍ਰੀਟੇਸ਼ਨ ਉਹੀ ਆ ਨਾ, ਭਾਵੇਂ ਖੇਤੀ ਦੇ ਆ ਭਾਵੇਂ ਹੋਰ ਸੈਕਟਰ ਦੇ ਵੀ। ਇਸ ਕਰਕੇ ਜਿਹੜੇ ਸਾਡੇ ਮੋਸਟਲੀ ਸਾਰੇ ਫਾਰਮਰ ਆ, ਸਾਰਿਆਂ ਦੇ ਅੱਡੋ ਅੱਡ ਸਕਿੱਲ ਸੈੱਟ ਆ ਜਿਹੜੇ ਦੂਸਰੀ ਇੰਡਸਟਰੀ ਚੋਂ ਲਏ ਵੇ ਆ। ਉਹਨਾਂ ਦੇ ਐਕਸਪੈਂਸਿਸ ਤੇ ਜਿਹੜੀਆਂ ਕੰਪਨੀਆਂ ਬਹੁਤ ਹੀ ਸਕਸੈਸਫੁਲ ਰਹੀਆਂ, ਜਿਨ੍ਹਾਂ ਦਾ ਰੈਵਨਿਊ ਮਲਟੀ ਬਿਲੀਅਨ ਡਾਲਰਸ ਆ। ਸੋ ਬਿਲਕੁਲ ਹੁਣ ਮੈਂ ਉਸ ਤੋਂ ਪਿਛਲੀ ਗੱਲ ਤੇ ਜਿਹੜਾ ਆਵਾਂ ਵੀ ਜਿਹੜੀ ਪੱਗ ਨੂੰ ਬਣਾਉਣ ਦਾ ਇੱਕ ਮਕਸਦ ਸੀ, ਉਸ ਨੂੰ ਹੋਂਦ 'ਚ ਲੈ ਕੇ ਆਉਣ ਦਾ ਸੀਗਾ, ਉਹ ਐਡਵੋਕੇਸੀ, ਐਕਟਿਵਿਜ਼ਮ ਤੇ ਜਿਹੜੇ ਪੰਜਾਬੀ ਗਰੋਵਰਸ ਆ ਉਹਦੀ ਆਵਾਜ਼ ਨੂੰ ਲੈ ਕੇ ਆਉਣਾ। ਤੁਹਾਨੂੰ ਲੱਗਦਾ ਵੀ ਪੱਗ ਉਸ ਦੇ ਉੱਤੇ ਹੁਣ ਖਰੀ ਉਤਰਨ ਲੱਗ ਗਈ ਆ? ਦੇਖੋ, ਜਦੋਂ ਅਸੀਂ ਅਸੀਂ ਕੱਲ੍ਹ ਵੀ ਗੱਲ ਕਰ ਰਹੇ ਸੀਗੇ, ਇਹ ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਆ। ਸਾਡੀ ਇੱਕ ਮੀਟਿੰਗ ਦੇ ਵਿੱਚ ਇਹ ਕਿਹਾ ਗਿਆ ਸੀਗਾ ਵੀ ਆਪਾਂ ਆਪਦੇ ਨਾ ਗੋਲਸ ਲਿਖੀਏ 3 to 5 years ਦੇ। ਉਹਦੇ ਵਿੱਚ ਸੈਂਗਰ ਦੀ ਮੀਟਿੰਗ ਦੀ ਮੈਨੂੰ ਹਜੇ ਤੱਕ ਮੈਂ ਤੇ ਜਸਵੀਰ ਸਿੰਘ ਘਰ ਲਾਉਂਦੇ ਹੋਏ ਗੱਲ ਵੀ ਕਰ ਰਹੇ ਸੀ ਜੀ। ਉਹਦੇ 'ਚ ਅਸੀਂ ਇਹ ਕਿਹਾ ਸੀਗਾ ਵੀ ਇੱਕ ਗੋਲ ਇਹ ਲਿਖਣਾ ਵੀ ਸਾਡੇ ਜਿਹੜੇ ਬੋਰਡ ਨੇ, ਜਿਵੇਂ ਇੱਕ ਐਗਜ਼ਾਮਪਲ ਸੀਗੀ ਵੀ ਆਲਮੰਡ ਬੋਰਡ ਆਫ ਕੈਲੀਫੋਰਨੀਆ, ਇਹਨਾਂ ਦੇ ਵਿੱਚ ਸਾਡੀ ਵੌਇਸ ਹੋਵੇ, ਸਾਡੇ ਆਪਦੇ ਗਰੋਅਰਸ ਉੱਥੇ ਕਮੇਟੀਜ਼ ਜਾਂ ਬੋਰਡ 'ਚ ਬੈਠੇ ਹੋ ਹੈ ਨਾ। ਤੇ ਜੇ ਉਸ ਐਂਗਲ ਤੋਂ ਦੇਖਿਆ ਜਾਵੇ, ਉਹ ਜਿਹੜਾ ਗੋਲ ਆ ਉਹ 5 ਸਾਲ ਦਾ ਸਾਡਾ ਸੀਗਾ ਤੇ ਉਹ 2 ਸਾਲ ਦੇ ਵਿੱਚ ਅਚੀਵ ਹੋ ਗਏ ਹੈ ਨਾ। ਹਜੇ ਜਿਹੜਾ ਚੈਲੰਜ ਆਪਾਂ ਦੇਖੋ, ਦੂਜਾ ਆਪਾਂ ਐਲਮੰਡ ਬੋਰਡ ਤੇ ਸਾਰਾ ਨਾ ਬਲੇਮ ਕਰੀਏ। ਆਪਾਂ ਮੇਰਾ ਇਹ ਕਹਿਣਾ ਵੀ ਜਿਹੜੇ ਜਿਵੇਂ ਹੁਣ ਉਹ ਥਿਓਰੀਟਿਕਲੀ ਕਿਵੇਂ ਕੰਮ ਕਰਦੇ ਆ, ਜਿਹੜੀਆਂ ਕਮੇਟੀਜ਼ ਨੇ ਉਹਨਾਂ ਦੀਆਂ 10 ਕਮੇਟੀਜ਼ ਨੇ ਐਲਮੰਡ ਬੋਰਡ ਦੀ, ਠੀਕ ਹੈ। ਹਰੇਕ ਦੇ ਵਿੱਚ 10 ਤੋਂ 12 ਹੈਗੇ ਨੇ ਕਮੇਟੀ ਮੈਂਬਰ, ਤੇ ਉਹ 100 ਬੰਦਾ ਜਾਨੀ ਸਾਰੇ ਕੈਲੀਫੋਰਨੀਆ ਚੋਂ ਸਿਲੈਕਟ ਹੋਇਆ ਕਮੇਟੀਜ਼। ਉਹਨਾਂ ਨੇ ਉਹ ਕਮੇਟੀ ਦੀਆਂ ਰეკਮੈਂਡੇਸ਼ਨਾਂ ਲਿਖਣੀਆਂ, ਰეკਮੈਂਡੇਸ਼ਨ ਲਿਖ ਕੇ ਉਹਨਾਂ ਨੇ ਬੋਰਡ ਨੂੰ ਭੇਜਣੀਆਂ ਨੇ। ਬੋਰਡ ਨੇ ਫਿਰ ਉਹਨਾਂ ਨੂੰ ਸਾਈਨ ਆਫ ਕਰਕੇ ਅੱਗੇ ਜਿਹੜੀ ਡਾਇਰੈਕਸ਼ਨ ਦੇਣੀ ਐਲਮੰਡ ਬੋਰਡ। ਉੱਥੇ ਡਾਇਰੈਕਟ ਇਨਵੋਇਸ ਤੁਹਾਡੀ ਵੌਇਸ ਆ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਤੁਸੀਂ ਹਾਂ ਯੈਸ ਨੋ ਆਪਦੀ ਫੀਡਬੈਕ ਵੀ ਦੇ ਸਕਦੇ ਆ ਨਾ, ਆਪਦੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਸਕਦੇ। ਉਹਦੇ ਲਈ ਸਾਨੂੰ ਆਪ ਨੂੰ ਵੀ ਥੋੜ੍ਹੇ ਜਿਹੇ ਤਕੜੇ ਹੋਣਾ ਪੈਣਾ। ਦੋ ਨਹੀਂ, ਸਾਨੂੰ ਉੱਥੇ ਜੇ 100 ਬੰਦਾ ਤਾਂ ਘੱਟੋ ਘੱਟ 20-25 ਬੰਦੇ ਤਾਂ ਆਪਣੇ ਚਾਹੀਦੇ ਨੇ ਨਾ, ਜਿੰਨੀ ਸਾਡੀ ਪਰਸੈਂਟੇਜ ਆ, ਜਿੰਨਾ ਕੁ ਅਸੀਂ ਬਦਾਮਾਂ ਦਾ ਵੋਲੀਅਮ ਕੱਢਦੇ ਹਾਂ, ਅਸੀਂ 25 ਤੋਂ 30%, ਜਿਵੇਂ ਜਸਵੀਰ ਵੀਰੇ ਨੇ ਕਿਹਾ ਟੋਟਲ ਵੋਲੀਅਮ ਪੰਜਾਬੀ ਔਨ ਕਰਦੇ ਆ, ਤਾਂ ਸਾਡੇ 25 ਤੋਂ 30% ਵੌਇਸ ਤਾਂ ਹੋਵੇ ਨਾ ਉੱਥੇ, ਉਨੀ ਤਾਂ ਜਿਹੜੀ ਰਿਪਰੈਜ਼ੈਂਟੇਸ਼ਨ ਚਾਹੀਦੀ ਹੈ, ਜਿੱਡੀ ਬਿਜ਼ਨਸ ਹੀ ਹੈਗੀ। ਸੋ ਉਹ ਚੀਜ਼ਾਂ ਇੰਪੋਰਟੈਂਟ ਨੇ। ਜੇ ਦੇਖਿਆ ਜਾਵੇ, ਜਿਵੇਂ ਤੁਸੀਂ ਪੁੱਛਿਆ ਵੀ ਕਿ ਜਦੋਂ ਬਣਾਈ ਸੀ ਪੱਗ, ਜਿਹੜੀਆਂ ਚੀਜ਼ਾਂ ਅਸੀਂ ਅਚੀਵ ਕਰਨੀਆਂ ਚਾਹੁੰਦੇ ਸੀ, ਸਾਡੇ ਗੋਲਸ ਬਹੁਤ ਐਕਸਲਰੇਟ ਹੋਏ ਹੋਏ ਆ, ਸਾਡੇ ਜਿਹੜੇ ਟਾਰਗੇਟ ਨੇ ਬਹੁਤ ਛੇਤੀ ਅਚੀਵ ਕਰ ਰਹੇ ਆ। ਉਹਦੇ ਲਈ ਸਾਨੂੰ ਚੰਗੀ ਗੱਲ ਵੀ ਹੈ, ਕੁਝ ਕੁ ਸਾਨੂੰ ਪ੍ਰੋਬਲਮਸ ਵੀ ਆ ਰਹੀਆਂ ਨੇ ਹਨਾ, ਤੇ ਹਾਂ ਬਟ ਚਾਹੀਦਾ ਇਹੀ ਹੈ ਵੀ ਸਾਰਿਆਂ ਨੂੰ ਬਾਕੀ ਹੋਰ ਲੋਕ ਪਾਰਟਿਸਿਪੇਟ ਕਰਨ। ਇਸ ਚੀਜ਼ 'ਚ ਭਾਜੜ ਪਵੇ ਤਾਂ ਚੰਗੀ ਗੱਲ ਆ, ਵਿਹਲੇ ਬਹਿਣ ਦੇ ਨਾਲੋਂ ਤਾਂ ਇਹ ਆ ਵੀ ਕੰਮ ਜ਼ਿਆਦਾ ਹੋਵੇ ਤਾਂ ਠੀਕ ਆ। ਸੋ ਇਹ ਜਿਹੜੀਆਂ ਚੀਜ਼ਾਂ ਤੁਸੀਂ ਜਿਹੜੀਆਂ ਇਹ ਕੀਤਾ ਹੈ, ਇਹ ਕੋਈ ਛੋਟਾ ਮਾਰਕਾ ਨਹੀਂ ਆ। ਐਲਮੰਡ ਬੋਰਡ ਦੇ ਨਾਲ ਇੱਦਾਂ ਮੀਟਿੰਗ ਹਾਸਲ ਕਰਨਾ, ਗੱਲਬਾਤ ਜਿਹੜੀ ਉਹ ਕਰਨੀ, ਤੇ ਪੰਜਾਬੀ ਗਰੋਵਰਸ ਨੂੰ ਸਹੀ ਢੰਗ ਦੇ ਨਾਲ ਜਿਹੜਾ ਉਹ ਰਿਪਰੈਜ਼ੈਂਟ ਕਰਨਾ। ਬਹੁਤ ਵਾਰੀ ਇੱਦਾਂ ਹੀ ਹੁੰਦਾ ਆ, ਕਈ ਵਾਰੀ ਜਿਹੜੇ ਕੋਈ ਸਾਡੀ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ, ਪਰ ਜੇ ਕੋਈ ਇੱਕ ਦਾ
ਜ਼ਿਆਦਾ ਵੱਡਾ ਕੋਈ ਕਿਸਾਨ ਆ ਉਹਨੇ ਆਪਣੇ ਦੇਖ ਕੇ ਚੱਲਣਾ। ਜਿੱਦਾਂ ਹੁਣ ਆਪਾਂ ਸਮਾਲ ਬਿਜ਼ਨਸ ਓਨਰਸ ਦਾ ਦੇਖ ਰਹੇ ਆ ਵੀ ਉਹ ਪ੍ਰੋਟੈਸਟ ਕਰ ਰਹੇ, ਉਹ ਸਾਰਾ ਕੁਝ ਗੱਲ ਕਰ ਰਹੇ ਆ, ਤਾਂ ਸਾਰੇ ਜਣੇ ਮਿਲ ਕੇ ਆ। ਤੁਸੀਂ ਸਾਰੇ ਜਣੇ ਫੈਮਿਲੀ ਫਾਰਮਸ ਜਾਂ ਸਮਾਲ ਫਾਰਮਰਸ ਆ, ਉਹਨਾਂ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਭਾਈ ਇਹਨਾਂ ਦੀ ਵੀ ਵੌਇਸ ਜਿਹੜੀ ਆ ਉਹ ਸੁਣੀ ਜਾਣੀ ਜਿਹੜੀ ਉਹ ਚਾਹੀਦੀ ਆ। ਸੋ ਕੀ ਅੱਗੇ ਉਮੀਦਾਂ ਨੇ? ਐਲਮੰਡ ਬੋਰਡ ਦੇ ਨਾਲ ਮੁਲਾਕਾਤ ਹੋਈ, ਅੱਗੇ ਕਮੇਟੀਜ਼ ਦੇ ਵਿੱਚ ਤੁਹਾਨੂੰ ਉਹਨਾਂ ਨੇ ਆਪਸ਼ਨਸ ਦਿੱਤੀਆਂ, ਤੁਸੀਂ ਕੁਝ ਆਪਣੇ ਘੱਲ ਰਹੇ ਆ ਨੁਮਾਇੰਦੇ ਜਿਹੜੇ ਉਸ ਦੇ ਵਿੱਚ ਘੱਲੂਗੇ, ਉਹ ਉਸ ਤੋਂ ਬਾਅਦ ਦੇ ਵਿੱਚ ਨੈਕਸਟ ਸਟੈਪ ਕੀ ਹੈ ਹੁਣ ਤੁਹਾਡੇ? ਸੋ ਰਾਜਕਰਨ ਵੀਰ, ਇੱਕ ਆਪਾਂ ਨਾ ਥੋੜਾ ਜਿਹਾ ਦੇਖੀਏ, ਇਹ ਛੋਟੇ ਫਾਰਮਰ ਦੀ ਗੱਲ ਨਹੀਂ, ਵੱਡੇ ਫਾਰਮਰ ਦੀ ਵੀ ਵੌਇਸ ਹੈ ਨਹੀਂਗੀ, ਹੈ ਨਾ। ਸਾਡੇ ਜੇ ਐਸੈਂਸ਼ਲੀ ਕਹਿ ਦਈਏ ਨਾ, ਅਸੀਂ ਭਾਵੇਂ 25-30% ਬਦਾਮਾਂ ਦੀ ਫਾਰਮਿੰਗ ਕਰਦੇ ਆ, ਸਾਡੀ ਜ਼ੀਰੋ ਵੌਇਸ ਆ ਫੈਡਰਲ ਦੇ ਲੈਵਲ ਤੇ, ਜ਼ੀਰੋ ਇੱਕ ਵੀ ਬੰਦਾ ਹੈ ਨਹੀਂ ਜਿਹੜਾ ਕਿ ਅਸੀਂ ਖੜਾ ਹੋ ਕੇ ਕਹਿ ਸਕਦੇ ਆ ਵੀ ਆਹ ਪੰਜਾਬੀ ਦੀ ਵੌਇਸ ਹੈਗੀ ਆ, ਉਹਦੀ ਸੁਣਦੇ ਆ, ਇਹ ਕਰਦੇ ਆ, ਉਹ ਪਾਲਿਸੀ ਨੂੰ ਅਫੈਕਟ ਕਰਦਾ ਹੈਗਾ, ਹੈ ਨਾ। ਕੁਝ ਨਹੀਂ ਸੁਣਦੇ, ਨਹੀਂ, ਜਦੋਂ ਹੈ ਹੀ ਨਹੀਂ, ਹੈ ਨਾ। ਜੇ ਅਸੀਂ ਹੁਣ ਸਿਰਫ ਜਿੱਦਾਂ ਅਰਸ਼ਦੀਪ ਵੀਰੇ ਨੇ ਕਿਹਾ ਵੀ ਦੇਖੋ, ਆਲਮੰਡ ਬੋਰਡ ਦਾ ਕੋਈ ਵੀ, ਉਹਨਾਂ ਦਾ ਵੀ ਕਸੂਰ ਹੈ ਨਹੀਂ। ਜਦੋਂ ਅਸੀਂ ਕਿਸੇ ਨੂੰ ਆਪਦੀ ਵੌਇਸ, ਆਪਦਾ ਇਸ਼ੂ ਦੱਸ ਹੀ ਨਹੀਂ ਸਕਦੇ, ਹੈ ਨਾ, ਜੇ ਦਰਦ ਨਹੀਂ ਦੱਸਾਂਗੇ ਤਾਂ ਦਵਾਈ ਅਗਲਾ ਕਿੱਥੋਂ ਦੇ ਦੂਗਾ, ਹੈ। ਸੋ ਸਾਡਾ ਇਸ ਵਕਤ ਗੋਲ ਜਿਹੜਾ ਪੱਗ ਦਾ ਪਲੇਟਫਾਰਮ ਦਾ ਹੈਗਾ, ਅਸੀਂ ਰਿਕੁਐਸਟ ਵੀ ਕਰਦੇ ਹਾਂ ਕਿ ਜਿੰਨੇ ਵੀ ਫਾਰਮਰਸ ਆ, ਵੱਡੇ ਛੋਟੇ, ਸਾਰੇ ਜੁਆਇਨ ਕਰੋ, ਇੱਕ ਪਲੇਟਫਾਰਮ ਤੇ ਆਵੋ। ਸਾਡੇ ਕੋਲੇ ਇਸ ਵਕਤ 5-7 ਬੰਦੇ ਬਹੁਤ ਐਕਟਿਵ ਆ ਜਿਹੜੇ ਪੱਗ ਦੇ ਰਹਿੰਦੇ ਆ, ਜਾਣੀ ਦੀ ਸਾਰੇ ਇਸ਼ੂਜ਼ ਲੈਂਦੇ ਆ। ਸਾਨੂੰ ਘੱਟੋ ਘੱਟ 50 ਤੋਂ 60 ਚਾਹੀਦੇ ਆ ਜਿਹੜੇ ਸਾਡੇ ਸਟੂਡੈਂਟਸ ਹੋਣ, ਹੈ ਨਾ। ਹੁਣ ਦੇਖੋ, ਜੋ ਕੋਈ ਮਿਲੀਅਨਸ ਐਂਡ ਮਿਲੀਅਨਸ ਡਾਲਰ ਦੀ ਬਿਜ਼ਨਸ ਕਰਦਾ ਗਾ, ਖੇਤਾਂ ਦੀ ਭਾਅ ਤਾਂ ਬਹੁਤ ਆ, ਹੈ ਨਾ, ਲੈਂਡ ਪ੍ਰਾਈਸ ਦੇ ਹਿਸਾਬ ਨਾਲ ਸਾਡੀ ਜੇ ਵੈਲਿਊ ਦੇਖੀ ਜਾਵੇ ਬਹੁਤ ਆ, ਪਰ ਅਸੀਂ ਉਹੇ ਜੇ ਆਪਦੇ ਜਾਣ ਦੀ ਕੋਈ ਨਿਆਣੇ, ਕੋਈ ਹੋਰ ਪਾਰਟਿਸਿਪੇਸ਼ਨ ਸਾਡੀ ਹੈ ਨਹੀਂ ਗੀ, ਹੈ ਨਾ। ਜਦੋਂ ਕਿਤੇ ਕੋਈ ਸੱਦਾ ਦਿੰਦਾ ਉੱਥੇ ਇਕੱਠੇ ਹੋਵੋ, ਹੈ ਨਾ। ਜਦੋਂ ਜਾਣੀ ਦੀ ਵੀ ਇਹ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਆ, ਹੈ ਨਾ। ਜਿੰਨਾ ਚਿਰ ਅਸੀਂ ਦੇਖੋ ਬੇਕਰਸਫੀਲਡ ਤੋਂ ਲੈ ਕੇ ਚੀਕੋ ਤੱਕ ਇਸ ਵਕਤ ਐਕਟਿਵ ਪਾਰਟਿਸਿਪੇਸ਼ਨ ਹੈਗੀ ਫਰੈਜ਼ਨੋ ਏਰੀਏ ਦੀ, ਤੇ ਬੇ ਏਰੀਆ ਥੋੜਾ ਜਿਹਾ ਉੱਠ ਖੜਿਆ, ਹੈ ਨਾ। ਅਸੀਂ, ਸਾਡੀ ਰਿਕੁਐਸਟ ਵੀ ਆ, ਜਾਵਾਂਗੇ ਵੀ ਹਾਰਵੈਸਟ ਤੋਂ ਬਾਅਦ ਬਈ ਡਲੇਨੋ ਬੇਕਰਸਫੀਲਡ ਏਰੀਆ ਉਹ ਵੀ ਉੱਠੇ, ਇੱਧਰ ਨਾਰਥ ਯੂਬਾ ਸਿਟੀ ਵੀ ਉੱਠੇ, ਅਸੀਂ ਇਕੱਠੇ ਰਲਾ ਕੇ ਵੀ ਜਿਹੜਾ ਪਲੇਟਫਾਰਮ ਇਹ ਇੰਨਾ ਸਟਰੋਂਗ ਹੋਵੇ, ਇਹਦੀ ਵੌਇਸ ਹੋਵੇ ਵੀ ਅਸੀਂ ਮੰਗਦੇ ਹਾਂ ਵੀ ਜਿੱਦਾਂ 25-30 ਬੰਦੇ ਤਾਂ ਚਲੋ ਆਲਮੰਡ ਬੋਰਡ 'ਚ ਹੋਣ, ਪਰ ਓਵਰਆਲ ਜਿਹੜਾ ਫੈਡਰਲ ਲੈਵਲ ਤੇ ਆ ਨਾ, ਹੁਣ ਜਿੱਦਾਂ ਅਸੀਂ ਇੰਨੀ ਫੰਡਿੰਗ ਕਰੀ ਦੀ ਆ, ਹੈ ਨਾ। ਸਪੀਕਰ ਆਫ ਦਾ ਹਾਊਸ ਕੈਵਨ ਮਕਾਰਥੀ, ਉਹ ਵੀ ਜਾਣ ਦੀ ਫੰਡ ਕਰਕੇ ਇਲੈਕਟਡ ਕਰਾਇਆ ਹੈਗਾ, ਹੈ ਨਾ। ਅਸੀਂ ਉਹ ਤੋਂ ਮੰਗਦੇ ਕੀ ਆ? ਕੁਝ ਵੀ ਹੈ ਨਹੀਂ, ਕੰਮ ਕਿਹੜਾ ਕਰਾਇਆ ਆਪਾਂ ਕਦੀ। ਹੁਣ ਜਿਹੜੇ ਬਦਾਮਾਂ ਦਾ ਅਸੀਂ ਕਹਿੰਦੇ ਆ ਸਾਡੇ ਪਿਸਤੇ ਦੀ ਪ੍ਰਾਈਸ ਜਾ ਰਹੀ ਆ, ਉਹ ਇੱਥੇ ਸਟੇਟ ਲੈਵਲ ਤੇ ਨਹੀਂ ਇਸ਼ੂਜ਼ ਸੋਲਵ ਹੋਣੇ, ਉਹ ਫੈਡਰਲ ਤੇ ਹੋਣੇ ਆ। ਜਿੰਨਾ ਚਿਰ ਅਸੀਂ ਉੱਠ ਕੇ ਜਾਣੀ ਦੀ ਉਹਨਾਂ ਬੰਦਿਆਂ ਨੂੰ ਇਕੱਠਾ ਕਰਕੇ ਆਪਦੇ ਇਸ਼ੂ ਨਹੀਂ ਦੱਸ ਸਕਦੇ, ਅਸੀਂ ਉਹਨਾਂ ਦੇ ਕੋਈ ਮੂਹਰੇ ਉਹਨਾਂ ਤੋਂ ਸੋਲੂਸ਼ਨ ਨਹੀਂ ਮੰਗ ਸਕਦੇ, ਇਹ ਪ੍ਰੋਬਲਮਾਂ ਸੋਲਵ ਹੋਣ ਵਾਲੀਆਂ ਨਹੀਂ ਗੀਆਂ। ਸੋ ਨੈਕਸਟ ਸਟੈਪ ਤੁਸੀਂ ਦੇਖਦੇ ਆ ਵੀ ਵੀ ਨੀਡ ਟੂ ਨੌਕ ਫੈਡਰਲ ਡੋਰਸ, ਵੀ ਨੀਡ, ਸਾਰੀ ਸੋਲੂਸ਼ਨ ਹੀ ਉੱਥੇ ਆ, ਸੋਲੂਸ਼ਨ ਉੱਥੋਂ ਆਉਣਾ। ਹਾਂ, ਤੇ ਜਿੰਨੇ ਅਸੀਂ ਕਾਂਗਰਸ, ਸੈਨੇਟਰ, ਜਿੰਨਿਆਂ ਨੂੰ ਵੀ ਭਾਈਬੰਦੀਆਂ ਇੱਥੇ ਬਹੁਤ ਲੋਕਾਂ ਦੀਆਂ ਹੈਗੀਆਂ ਨੇ ਜਿਹੜੇ ਆਪਣੇ ਗਰੁੱਪਸ ਬਣੇ ਆ, ਜਿਹੜੇ ਉਹਨਾਂ ਨੂੰ ਡੇਲੀ ਉਹ ਰੈਗੂਲਰਲੀ ਕੰਟੈਕਟ ਕਰਦੇ ਆ, ਪਰ ਉਹਨਾਂ ਨੂੰ ਅਸੀਂ ਥੋੜਾ ਘਣਾ ਜਾਂਦੀ ਐਗਸ ਦੇ ਵਿੱਚ ਰਲ ਕੇ, ਸਾਡੇ ਪਲੇਟਫਾਰਮ ਨਾਲ ਰਲੋ, ਰਲ ਕੇ ਇਕੱਠੇ ਹੋਈਏ, ਉਹਨਾਂ ਨੂੰ ਇਕੱਠੇ ਕਰੋ, ਆ ਕੇ ਅਸੀਂ ਪ੍ਰੈਜ਼ੈਂਟ ਕਰ ਸਕਦੇ ਹਾਂ, ਦੱਸ ਸਕਦੇ ਹਾਂ ਵੀ ਸਾਡੇ ਅਸੀਂ ਕੀ ਮੰਗਦੇ ਹਾਂ ਉਹਨਾਂ ਕੋਲੋਂ, ਜਿਹੜੀ ਕੀ ਇੱਛਾ ਹੈ, ਕੀ ਚਾਹੀਦਾ। ਜਿਹੜੀ USD ਹੈ ਨਾ, US ਦੀ ਐਗ ਡਿਪਾਰਟਮੈਂਟ ਆ, ਜਿਹੜੇ ਉਹਨਾਂ ਦੇ ਸੈਕਟਰੀ ਆ, ਉਹਨਾਂ ਦੇ ਹੇਠਾਂ ਗਰੁੱਪਸ ਆ, ਉਹਨਾਂ ਤੋਂ ਅਸੀਂ ਕੀ ਰਿਕੁਐਸਟ ਆ ਸਾਡੀ, ਜਿਹੜੀ ਜੇ ਅਸੀਂ ਕਹਿ ਦਈਏ ਵੀ ਆਲਮੰਡ ਬੋਰਡ ਨਾਲ ਅਸੀਂ ਇੱਕ ਦਿਨ ਜਾ ਕੇ, ਚਾਹੇ ਵਾਲਨਟ ਬੋਰਡ ਨਾਲ, ਚਾਹੇ ਰੇਜ਼ਨ ਨਾਲ ਵੀ ਅਸੀਂ ਸਾਡੀਆਂ ਪ੍ਰੋਬਲਮਾਂ ਸੋਲਵ ਹੋ ਜਾਣਗੀਆਂ, ਇਹ ਨਹੀਂ ਹੋਣੀਆਂ। ਇਟਸ ਅ ਲੌਂਗ ਪ੍ਰੋਸੈਸ। ਤੇ ਗੱਲਾਂ ਹੁਣ $450 ਬਿਲੀਅਨ ਦਾ ਬਜਟ ਆ 2023 ਦਾ ਕੱਲਾ USDA ਦਾ, ਉਹਨਾਂ ਨੇ ਹੀ ਸਾਰਾ ਕੁਝ ਇਹ ਚੀਜ਼ਾਂ ਫੈਸਲੇ ਲੈਣੇ ਆ, ਕਿੱਥੇ ਕਿੰਨੇ ਕਿੱਧਰ ਖਰਚ ਕਰਨਾ ਆ, ਤੇ ਆਵਾਜ਼ ਉਦੋਂ ਹੀ ਸੁਣੀ ਜਾਣੀ ਹੈ ਜਦੋਂ ਆਪਣਾ ਬੰਦਾ ਉੱਥੇ ਹੋਊਗਾ। ਤੁਸੀਂ ਕਿਸੇ ਨੂੰ ਤਾਂ ਕਹਿ ਸਕਦੇ ਆ, ਉਹ ਅਗਲੇ ਦੀ ਮਰਜ਼ੀ ਹੁੰਦੀ ਆ ਵੀ ਆਵਾਜ਼ ਚੱਕੇ ਨਾ ਚੱਕੇ, ਜੇ ਆਪਣਾ ਹੋਊਗਾ ਤੇ ਆਪਾਂ ਜ਼ੋਰ ਲਵਾ ਕੇ ਜਿਹੜਾ ਉਹ ਆਵਾਜ਼ ਨੂੰ ਉੱਥੇ ਪਹੁੰਚਾ ਸਕਦੇ ਆ। ਸੋ ਇਹੀ ਇੱਛਾ ਹੈ, ਇਹੀ ਉਮੀਦ ਆ। ਇਹ ਸਾਡੇ ਵੱਲੋਂ ਸ਼ੁਭ ਇਛਾਵਾਂ ਨੇ ਵੀ ਤੁਸੀਂ ਜਿੱਦਾਂ ਇਸ
ਇੱਕ ਪਹਿਲਾ ਕਦਮ ਜਿਹੜਾ ਚੱਕਿਆ ਆ। ਆਉਣ ਵਾਲੇ ਸਮੇਂ ਦੇ ਵਿੱਚ USDA ਤੇ ਫੈਡਰਲ ਲੈਵਲ ਦੇ ਉੱਤੇ ਵੀ ਆਪਣੀ ਰਿਪਰੈਜ਼ੈਂਟੇਸ਼ਨ ਜਿਹੜੀ ਉਹ ਦਿਖੇ। ਸੋ ਜਿਹੜੀ ਇਹ ਗ੍ਰੇਟ ਸਕਸੈਸ ਹੋਈ ਆ, ਇਟਸ ਫਸਟ ਸਟੈਪਿੰਗ ਜਿਹੜਾ ਸਟੈਪ ਆ, ਤੇ ਉਮੀਦ ਕਰਦੇ ਹਾਂ ਵੀ ਇਸ ਤੋਂ ਅੱਗੇ ਆਪਾਂ ਹੋਰ ਵੀ ਗੱਲ ਕਰਾਂਗੇ। ਤੇ ਹੁਣ ਗੱਲਬਾਤ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਅਰਸ਼ਦੀਪ ਸਿੰਘ ਜੀ, ਜਸਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।